ਸਾਰਾ ਆਪਣਾ ਤੁਹਾਡਾ ਮਾਲ? ਹੋਰ ਚਾਚਾ ਬੜੀ ਗੱਲ ਹੈ। ਇਹ ਕਿੰਨਾ ਇੱਕ ਮਾਸ਼ਾਅੱਲਾ ਜਾਨਵਰ ਹੈ। अस्सलाम वालेकुम, मैं ਤੁਹਾਡਾ ਭਰਾ ਲੀਅਸ। ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਅਸੀਂ ਆਏ ਹਾਂ ਪੱਠੇ ਤੇ, ਇੱਟਾਂ ਵਾਲੇ ਤੇ ਦੇਖਦੇ ਹਾਂ ਕਿ ਇੱਥੇ ਜਿਹੜਾ ਇੱਟ ਕਿੱਦਾਂ ਨਿਕਾਲੀ ਜਾਂਦੀ ਹੈ ਤੇ ਕਿੱਦਾਂ ਲਾਈ ਜਾਂਦੀ ਹੈ, ਨਿਕਾਸੀ ਵਗੈਰਾ ਕੀ ਹੁੰਦੀ ਹੈ। ਤੇ ਇਸ ਟਾਈਮ ਜਿੱਥੇ ਇੱਟ ਲਗਾਈ ਜਾਂਦੀ ਤੇ ਜਿੱਥੇ ਅੱਗ ਬਲਦੀ ਉੱਥੇ ਖੜੇ ਆ। ਬਾਰਿਸ਼ ਰਾਤੀ ਬਹੁਤ ਜ਼ਿਆਦਾ ਆਈ ਆ, ਬਾਰਿਸ਼ ਦੀ ਵਜ੍ਹਾ ਤੋਂ ਬੜਾ ਮਸਲਾ ਬਣਦਾ ਪੱਠੇ ਵਾਲਿਆਂ ਨੂੰ। ਆਹ ਦੇਖ ਸਕਦੇ ਜੋ ਮੇਰੇ ਬੈਕ ਸਾਈਡ ਤੇ ਬਕਾਇਦਾ ਜਿਹੜਾ ਨਾ ਪੂਰੀ 1500 2000 ਇੱਟ ਪਈ ਆ, ਜਿਹੜੀ ਕਿ ਖਰਾਬ ਹੋਈ ਪਈ ਹੈ ਬਾਰਿਸ਼ ਦੀ ਵਜ੍ਹਾ ਤੋਂ। ਕਿਉਂਕਿ ਬਾਰਿਸ਼ ਆਉਣ ਦੀ ਵਜ੍ਹਾ ਜਦੋਂ ਇੱਟ ਕੱਚੀ ਹੁੰਦੀ ਹੈ, ਕੱਚੀ ਇੱਟ ਦੇ ਉੱਤੇ ਬਾਰਿਸ਼ ਪੈਂਦੀ ਹੈ ਤੇ ਖਰਾਬੀ ਬਣ ਜਾਂਦੀ ਹੈ। ਇਹ ਜੀ ਇਧਰ ਵੈਂਟੀਲੇਸ਼ਨ ਖੜੀ ਹੈ ਜੀ ਪੱਠੇ ਦੀ, ਜਿੱਥੋਂ ਹਵਾ ਵਗੈਰਾ ਆਕਸੀਜਨ ਵਗੈਰਾ ਜਾਂਦਾ ਹੈ ਤੇ ਅੱਗ ਬਲਦੀ ਹੈ। ਇਹ ਸਾਹਮਣੇ ਹੋਲ ਦੇਖ ਸਕਦੇ ਜੋ, ਉਹ ਉੱਪਰ ਅੱਗ ਜਲ ਰਹੀ ਹੈ। ਇਧਰ ਨਿਕਾਸੀ ਹੋ ਰਹੀ ਹੈ ਨਾਲੋਂ ਨਾਲ। ਨਿਕਾਸੀ ਵਾਸਤੇ ਜਿਹੜੇ ਰਾਸਤੇ ਰੱਖੇ ਹੁੰਦੇ ਆ, ਥੋੜ੍ਹੇ ਥੋੜ੍ਹੇ ਕਰੀਬ ਰੱਖੇ ਹੁੰਦੇ ਆ। ਇਹ ਥੱਲੜੀ ਸਾਈਡ ਤੇ ਜਿਹੜਾ ਚੂਰਾ ਵਗੈਰਾ ਹੁੰਦਾ ਇਹਨੂੰ ਕੇਰੀ ਸੱਦਿਆ ਜਾਂਦਾ ਹੈ। ਤੇ ਕੇਰੀ ਅਕਸਰ ਔਕਾਤ ਜਿਹੜੀ ਹੈ ਲੋਕਾਂ ਨੂੰ ਜ਼ਰੂਰਤ ਪੈਂਦੀ, ਜਦੋਂ ਬਾਰਿਸ਼ ਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਕੀਚੜ ਵਗੈਰਾ ਬਣ ਜਾਂਦਾ ਹੈ, ਉੱਥੇ ਕੇਰੀ ਸੁੱਟੀ ਜਾਂਦੀ ਹੈ। ਇਹ ਦੇਖ ਸਕਦੇ ਜੋ ਇੱਧਰ ਵੀ ਹੋਲ ਬਣਿਆ ਹੈ ਆਕਸੀਜਨ ਵਾਸਤੇ। ਅੱਗ ਬਲ ਰਹੀ ਹੈ ਪੱਠੇ ਤੇ, ਬੜਾ ਮਿਆਰੀ ਮਾਹੌਲ ਹੈ। ਆਹ ਇੱਟ ਜਿਹੜੀ ਹੈ ਸਾਰੀ ਇਹਨਾਂ ਰੇੜੀਆਂ ਤੇ ਬਾਹਰ ਨਿਕਾਲੀ ਜਾਂਦੀ ਹੈ ਤੇ ਉਧਰ ਦੂਸਰੀ ਸਾਈਡ ਤੇ ਜਿਹੜੀ ਹੈ ਨਾ ਤਾਜ਼ੀ ਇੱਟ ਲੱਗਦੀ ਜਾਂਦੀ ਹੈ, ਉਹ ਵੀ ਤੁਹਾਨੂੰ ਦਿਖਾਉਂਦਾ ਹਾਂ। ਇਹ ਜੀ ਸਾਰਾ ਹੈਗਾ ਮਾਹੌਲ ਪੱਠੇ ਦਾ। ਅੱਜ ਅਸੀਂ ਲੈਣ ਆਏ ਹਾਂ ਇੱਟ ਵੀ ਲੈ ਕੇ ਦੇਣੀ ਕਿਸੇ ਭਾਈ ਨੂੰ। ਇਸ ਟਾਈਮ ਜਿਹੜਾ ਇਹਨਾਂ ਤੁਹਾਨੂੰ ਮੈਂ ਦਿਖਾਉਣਾ ਕਿ ਇੱਟਾਂ ਅੰਦਰੋਂ ਨਿਕਾਲ ਕੇ ਜਿਹੜਾ ਨਾ ਬਾਹਰ ਢੇਰੀ ਲਗਾਈ ਹੋਈ ਹੈ। ਇਹ ਦੇਖ ਸਕਦੇ ਜੋ। ਇਸ ਤੋਂ ਇਲਾਵਾ ਜਿਹੜਾ ਨਾ ਟਾਈਲ ਵੀ ਅਵੇਲੇਬਲ ਹੁੰਦੀ ਹੈ, ਟਾਈਲ ਜਿਹੜੀ ਛੱਤਾਂ ਦੇ ਉੱਪਰ ਡਲਦੀ ਹੈ। ਉਹ ਸਾਹਮਣੇ ਵੀ ਇੱਟ ਪਈ ਹੈ, ਉਧਰ 2 ਮਿੰਟ ਪਈ ਹੈ। ਇਹ ਜਿਤਨੀ ਵੀ ਇੱਟ ਠੀਏ ਵਗੈਰਾ ਲੱਗੇ ਹੋਏ 2 ਮਿੰਟ ਦੇ, ਤੇ ਜਿਹੜੀ ਬਾਹਰ ਨਿਕਾਲ ਕੇ ਖਿਲਾਰੀ ਹੋਈ ਹੈ ਸਾਰੀ ਅਵਲ ਇੱਟ। ਉਸ ਤੋਂ ਬਾਅਦ ਇਹ ਜੀ ਬਾਹਰ ਦਾ ਅਹਾਤਾ ਹੈ ਸਾਰਾ। ਦੀਵਾਰਾਂ ਉੱਚੀਆਂ ਕੀਤੀਆਂ ਹੁੰਦੀਆਂ, ਤਕਰੀਬਨ 7 ਫੁੱਟ ਹਾਈਟ ਹੈ ਦੀਵਾਰ ਦੀ। ਉਹਦੇ ਅੰਦਰ ਬਾਹਰ ਸਾਰੀ ਇੱਟ ਪੱਕ ਰਹੀ ਹੁੰਦੀ ਹੈ। ਉਸ ਤੋਂ ਬਾਅਦ ਜ਼ਿਗਜ਼ੈਗ ਟੈਕਨੋਲੋਜੀ ਅੱਜ ਕੱਲ੍ਹ ਲੱਗੀ ਹੋਈ ਹੈ ਪੱਠਿਆਂ 'ਤੇ, ਕਿ ਜਿਹੜਾ ਹੁੰਦਾ ਹੈ ਨਾ ਕਾਲਾ ਧੂੰਆਂ ਉਹ ਨਹੀਂ ਨਿਕਾਲਿਆ ਜਾਂਦਾ, ਵਾਈਟ ਧੂੰਆਂ ਨਿਕਾਲਿਆ ਜਾਂਦਾ ਹੈ। ਜ਼ਿਗਜ਼ੈਗ ਟੈਕਨੋਲੋਜੀ ਵੀ ਤੁਹਾਨੂੰ ਦਿਖਾਉਣਾ। ਇਹ ਉੱਪਰ ਜਾ ਰਹੇ और भाईजान ठीक हो? तबीयत ठीक है? आया कोई नहीं खान? अस्सलाम वालेकुम सारे ने। और मोहतरम साढ़ रहे हो कोला चला? बारिश का ढेर नुकसान तो नहीं होया? ये जी अग लगी है माशाल्लाह, चेक कर सकते हो। बूरा वगैरह पा रहे, बूरा तो कोयला जोड़ा ना साढ़े एरिया में मिक्स पाया जाता है। और अच्छा है, ठीक है। आगे तक टैंपरेचर तुम चेक कर सकते हो। इतना टैंपरेचर ज़्यादा होता है कि इट जी है ना मिट्टी तो जी है ना पत्थर बन जाती है। ये चेक कर सकते जो। हम तुम दिखाने कि कच्ची इट जी किस तरीके नाल लगाई जा रही है। अस्सलाम वालेकुम। वालेकुम सलाम मोहतरम की हाल है सर? अल्लाह ताला तो शुक्र है मालिक का। आए कोई नहीं बहादुर खान साहब? नहीं कोई नहीं। ये देख सकते जो ਤੁਹਾਨੂੰ ਕੱਚੀ ਇੱਟ ਉੱਪਰੋਂ ਦਿਖਾਈ ਹੈ। ਜਿਹੜਾ ਸਾਡੇ ਕੋਲ ਇਸਤੇਮਾਲ ਹੁੰਦਾ ਹੈ ਨਾ ਜਲਾਉਣ ਵਾਸਤੇ ਇੰਧਨ ਦੇ ਤੌਰ ਤੇ ਚੀਜ਼ਾਂ, ਉਹ ਹੈ ਕੋਇਲਾ ਤੇ ਬੂਰਾ। ਇਹ ਜੀ ਕੱਚੀ ਇੱਟ ਜਿਹੜੀ ਹੈ ਨਾ ਖੋਤਿਆਂ ਰੇੜਿਆਂ ਦੇ ਵਿੱਚ ਲੈ ਕੇ ਆਈ ਜਾਂਦੀ ਹੈ, ਉਸ ਤੋਂ ਬਾਅਦ ਵਿੱਚ ਜਿਹੜਾ ਇਹਨੇ ਲਗਾਈ ਜਾਂਦੀ ਹੈ। ਕੀ ਨਾਮ ਹੈ ਤੇਰਾ? मुदस्सिर मुबशर है। और सुना ठीक रहना? मोहतरम की हाल है? ठीक ठाक हो? ये बारिश ही हल्की फुल्की है जी राती बारिश पई है? अच्छा भराई हो रही है? ये जी भराई हो रही है। ते आ जी लाल रंग दी अट्टे दा की सीन है? सही है। चेक कर सकते जी भराई हो रही है। तो उधर जी है निकासी हो रही है, निकाली जा रही है। होल जड़े हर जगह ते सीढ़ी लगी ऊपर चढ़ने वास्ते। सही नहीं पक्की मैं क्या? बारिश की वजह तो मैंने लगता खराबी बड़ी है। सही इतों अग नवी लगी है। अच्छा इस जगह तो अग नवी लगी है। तो ये देख सकते जो काफ़ी ज़्यादा जोड़ा ना रोड़े बचे आ। हाफ इट पक्की है, मतलब मुकम्मल नहीं पक्की है। बजुर्ग देख सकते जो लगे हुए, इधर सर भी लगे हुए। इन दोबारा पकाया जा सकता? इस साइड में दोबारा पकाया जाएगा। रोड़े चेक कर सकते हो काफ़ी ज़्यादा निकल रहे हैं।
ਔਰ ਜਿਹੜਾ ਨਾ ਧੂੰਆਂ ਹੁਣ ਸਫੈਦ ਨਿਕਲਣਾ ਸ਼ੁਰੂ ਹੋ ਗਿਆ। ਇਹ ਜਿਹੜਾ ਸਾਰਾ ਸਿਸਟਮ ਲੱਗਾ ਹੈ ਇਹ ਜ਼ਿਗਜ਼ੈਗ ਜਿਹੜਾ ਹੈ ਨਾ ਟੈਕਨੋਲੋਜੀ ਦਾ ਸਿਸਟਮ ਹੈ। ਪਹਿਲੇ ਧੂੰਆਂ ਸ਼ੁਰੂ 'ਚ ਜਦੋਂ ਅੱਗ ਸ਼ੁਰੂ ਹੁੰਦੀ ਹੈ ਕਾਲਾ ਨਿਕਲਦਾ ਹੈ, ਬਾਅਦ 'ਚ ਵਾਈਟ ਹੋ ਜਾਂਦਾ ਹੈ। ਟੋਰੀ ਸੀਨ ਹੁੰਦਾ ਹੈ ਭੱਠੇ ਦਾ। ਇਸ ਟਾਈਮ ਮੈਂ ਖੜਾ ਜੀ ਦੂਸਰੇ ਭੱਠੇ ਤੇ, ਜਿਹੜਾ ਹੈ ਪਹਿਲੇ ਵਾਲਾ ਭੱਠਾ ਉਹ ਛੋੜ ਕੇ ਆਏ ਹੁਣ ਦੂਸਰੇ ਭੱਠੇ ਤੇ। ਇਸ ਜਗ੍ਹਾ ਤੇ ਦੇਖ ਰਹੇ ਹੋ ਜੇ ਹਾਲੇ ਤੱਕ ਜਿਹੜਾ ਨਾ ਧੂੰਆਂ ਕਾਲਾ ਨਿਕਲ ਰਿਹਾ ਵਾ। ਉਸ ਤੋਂ ਬਾਅਦ ਇੱਧਰ ਜੀ ਨਿਕਾਸੀ ਚੱਲ ਰਹੀ ਹੈ ਵਾ ਲਿਟ ਦੀ, ਦੇਖ ਸਕਦੇ ਜੋ। ਬਾਰਿਸ਼ ਦੀ ਵਜ੍ਹਾ ਤੋਂ ਨਾ ਭੱਠਿਆਂ ਨੂੰ ਬੜਾ ਜ਼ਿਆਦਾ ਨੁਕਸਾਨ ਹੁੰਦਾ ਹੈ, ਕਿਉਂਕਿ ਜਿਹੜੀ ਬਾਰਿਸ਼ ਹੈ ਉਹ ਕੱਚੀ ਮਿੱਟੀ ਨੂੰ ਗਾਲ ਕੇ ਗਿਰਾ ਦਿੰਦੀ ਹੈ। ਇੱਟਾਂ ਵਗੈਰਾ ਦਾ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ। ਇਹ ਚੈੱਕ ਕਰ ਸਕਦੇ ਜੋ ਹੁਣ ਨਿਕਾਸੀ ਹੋ ਰਹੀ ਹੈ, ਜਿਹੜੀ ਪੱਕੀ ਹੋਈ ਇੱਟ ਨਿਕਲ ਰਹੀ ਹੈ ਤੇ ਉਹ ਸਾਹਮਣੇ ਜਿਹੜੀ ਹੈ ਨਾ ਉਹ ਕੱਚੀ ਇੱਟ ਲੱਗ ਰਹੀ ਹੈ, ਉਧਰ ਭਰਾਈ ਹੋ ਰਹੀ ਹੈ। ਤੇ ਆਹਿਸਤਾ ਆਹਿਸਤਾ ਜਿਹੜਾ ਹੈ ਨਾ ਭੱਠਾ ਜਿਹੜਾ ਧੂੰਆਂ ਹੈ ਨਾ ਉਹ ਵਾਈਟ ਕਰ ਰਿਹਾ ਹੈ। ਇਹ ਜਿੱਥੇ ਤਰਪਾਲ ਪਾਈ ਇਹਦੇ ਥੱਲੇ ਜੀ ਬੂਰਾ ਹੈ। ਤਰਪਾਲ ਜਿਹੜੀ ਪਾਣੀ ਨੂੰ ਰੋਕਦੀ ਹੈ, ਉਸ ਤੋਂ ਬਾਅਦ ਜਿਹੜਾ ਹੈ ਨਾ ਬੂਰਾ ਤੇ ਜਿਹੜਾ ਹੁੰਦਾ ਹੈ ਕੋਇਲਾ ਉਹ ਗਿੱਲਾ ਹੋਣ ਤੋਂ ਬਚ ਜਾਂਦਾ ਹੈ। ਇਹ ਜੀ ਹੁਣ ਦੂਸਰਾ ਭੱਠਾ ਹੈ, ਇਹਦਾ ਧੂੰਆਂ ਆਹਿਸਤਾ ਆਹਿਸਤਾ ਵਾਈਟ ਹੋ ਰਿਹਾ ਹੈ। ਜ਼ਿਗਜ਼ੈਗ ਟੈਕਨੋਲੋਜੀ ਜਿਹੜੀ ਹੈ ਨਾ ਬਿਹਤਰੀਨ ਚੱਲ ਰਹੀ ਹੈ। ਇਹ ਦੇਖੋ ਇੱਥੇ ਬੂਰਾ ਤੇ ਦੂਸਰਾ ਪਾਇਆ ਜਾ ਰਿਹਾ। ਆ ਚੈੱਕ ਕਰੋ ਬੂਰਾ ਤੇ ਕੋਇਲਾ ਮਿਕਸ ਕਰਕੇ ਪਾਇਆ ਜਾਂਦਾ ਹੈ। ਹੋਰ मोहतरम खान कोई नहीं आया? ਜਿੱਥੇ ਮੈਂ ਚੱਲ ਰਿਹਾ ਸਾਰੀ ਨਿਚਲੀ ਸਾਈਡ ਤੇ ਕੱਚੀ ਇੱਟ ਲੱਗੀ ਹੋਈ ਹੈ। ਇਸ ਟਾਈਮ ਮੈਂ ਖੜਾ ਹਾਂ ਕੱਚੀ ਇੱਟ ਦੇ ਉੱਪਰ। ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਜੋ ਨਾਲੋਂ ਨਾਲ ਜਿਹੜਾ ਹੈ ਨਾ ਬੋਰਾ ਵਗੈਰਾ ਪਾ ਕੇ ਇੱਟ ਨੂੰ ਪਕਾਇਆ ਜਾ ਰਿਹਾ। ਉਸ ਤੋਂ ਬਾਅਦ ਇੱਧਰ ਦੇਖੋ ਕਿ ਇਹ ਜਿਹੜਾ ਹੈਗਾ ਨਾ ਬਲੋਰ ਸਿਸਟਮ, ਇਹ ਦੇਖੋ ਧੂੰਆਂ ਜਿਹੜਾ ਹੈ ਨਾ ਵਾਈਟ ਹੋ ਗਿਆ। ਇਸ ਸਾਈਡ ਤੋਂ ਪਹਿਲੇ ਕਾਲਾ ਸੀ ਬਿਲਕੁਲ। ਇਹ ਜਿਹੜਾ ਟਾਪਾ ਰੱਖਿਆ ਹੋਇਆ ਹੈ ਇਹਦੇ ਥੱਲੇ ਜਿਹੜਾ ਹੈ ਨਾ ਬਲੋਰ ਚੱਲ ਰਿਹਾ ਹੈ। ਇਹ ਚੈੱਕ ਕਰੋ ਜੀ, ਇਹ ਚੱਲ ਰਿਹਾ ਹੈ। ਇਹ ਸਾਰਾ ਜੀ ਜ਼ਿਗਜ਼ੈਗ ਟੈਕਨੋਲੋਜੀ ਹੈ। ਇਹ ਬਹੁਤ ਹੀ ਅੱਛਾ ਕੰਮ ਕੀਤਾ ਜਿਹੜਾ ਭੱਠਿਆਂ ਤੇ ਇਹ ਚੀਜ਼ ਮੁਤਾਰਿਫ ਕਰਵਾਈ ਹੈ, ਕਿਉਂਕਿ ਜਿਹੜੀ ਸਾਡੀ ਆਬੋ ਹਵਾ ਹੈ ਉਹ ਬੜੀ ਜ਼ਿਆਦਾ ਖ਼ਰਾਬ ਹੋ ਰਹੀ ਸੀ ਇਹਨਾਂ ਚੀਜ਼ਾਂ ਦੀ ਵਜ੍ਹਾ ਤੋਂ। ਤੇ ਇਹਦੇ ਨਾਲ ਜਿਹੜਾ ਹੈ ਨਾ ਸਮੋਗ ਵਗੈਰਾ ਖ਼ਤਮ ਹੁੰਦੀ ਹੈ ਕਾਫੀ ਜ਼ਿਆਦਾ। ਪਹਿਲੇ ਭੱਠੇ ਤੇ ਗਏ ਸਾਂ ਉਹ ਸਾਹਮਣੇ ਹੈ, ਠੀਕ ਹੈ ਜੀ। ਉਸ ਭੱਠੇ ਤੋਂ ਆਏ ਹਾਂ ਜੀ ਹੁਣ ਇਹ ਬਾਈਪਾਸ ਦੇ ਨਾਲ ਭੱਠੇ ਬਣੇ ਆ। ਹਾਈਟ ਚੈੱਕ ਕਰ ਸਕਦੇ ਹੋ ਜਿਹਦੀ ਕਾਫੀ ਜ਼ਿਆਦਾ ਵਾ, ਬਿਲਕੁਲ ਨਾਲ ਹੀ ਖੜੇ ਆ। ਤੇ ਹੁਣ ਤੁਹਾਨੂੰ ਦਿਖਾਉਂਦੇ ਆ ਉੱਪਰਲੀ ਸਾਈਡ ਤੋਂ ਤਕਰੀਬਨ ਨਾ 1 ਏਕੜ ਦੇ ਵਿੱਚ ਗੁਲਾਈ ਇਹਦੀ ਜਿਹੜੀ ਹੈ ਨਾ ਹੁੰਦੀ ਹੈ, ਜਿੱਥੇ ਨਾਲੋਂ ਨਾਲ ਇੱਟ ਰੱਖੀ ਵੀ ਜਾਂਦੀ ਹੈ ਤੇ ਨਾਲੋਂ ਨਾਲ ਜਿਹੜੀ ਹੈ ਨਾ ਨਿਕਾਲੀ ਵੀ ਜਾਂਦੀ ਹੈ। ਇਹ ਸਾਰੀ ਜੀ ਇੱਟ ਕੱਚੀ ਜੁੜੀ ਹੋਈ ਹੈ। ਬਾਕੀ ਉਹ ਜਿਹੜੇ ਆ ਨਾ ਸਾਰੇ ਮਿੱਟੀ ਦੇ ਢੇਰ ਲੱਗੇ ਹੋਏ ਆ। ਕੱਚੀ ਇੱਟ ਜਿਹੜੀ ਉਹ ਬਣਾ ਰਹੇ ਆ ਲੋਕ, ਉਹ ਸਾਹਮਣੇ ਚੈੱਕ ਕਰ ਸਕਦੇ ਜੀ। ਇੱਟ ਵਗੈਰਾ ਅਸੀਂ ਲੋਡ ਕਰ ਰਹੇ ਹਾਂ ਮਾਸ਼ਾਅੱਲਾ ਨਾਲ। ਸਾਰੇ ਮਾਮਲਾਤ ਅੱਛੇ ਚੱਲ ਰਹੇ ਆ ਤੇ ਮੌਸਮ ਬਹੁਤ ਹੀ ਸੁਹਾਨਾ ਅੱਜ ਕੱਲ੍ਹ ਚੱਲ ਰਿਹਾ, ਕਿਉਂਕਿ ਜਿਹੜਾ ਨਾ ਗਰਮੀ ਖਤਮ ਹੋ ਕੇ ਹੁਣ ਸਰਦੀ ਆ ਰਹੀ ਹੈ। ਰਾਤ ਨੂੰ ਅੱਛੀ ਖਾਸੀ ਸਰਦੀ ਹੁੰਦੀ ਹੈ, ਠੰਡ ਹੁੰਦੀ ਹੈ, ਧੁੱਪ ਸੇਕਣ ਨੂੰ ਦਿਲ ਕਰਦਾ ਹੈ। ਤੇ ਇੱਧਰ ਜਿਹੜੇ ਨਾ ਸ਼ਾਹਿਦ ਭਾਈ ਮਾਸ਼ਾਅੱਲਾ ਸਾਡੇ ਲੋਡ ਕਰ ਰਹੇ ਇੱਟਾਂ। ਇਹ ਚੈੱਕ ਕਰ ਸਕਦੇ ਜੋ। ਮੈਂ ਵੀ ਨਾਲ ਹੈਲਪ ਕਰਾਵਾਂਗਾ ਹੁਣੇ। ਹੈਲਪ ਇਹ ਨਹੀਂ ਕਰਾ ਰਿਹਾ, ਇੱਟਾਂ ਨਹੀਂ ਲਦਾ ਰਿਹਾ, ਇਹ ਖੁਦ ਅਸੀਂ ਲੱਗੇ ਆ। ਯਕੀਨਨ ਇਹ ਤੁਸੀਂ ਇਹ ਵੇਖ ਸਕਦੇ ਹੋ ਜੋ ਇਹ ਗਰੀਬ ਬੰਦਾ ਹੈ ਉਹ ਕੀ ਆਖ ਸਕਦਾ ਅਮੀਰ ਬੰਦੇ ਨੂੰ। ਨਹੀਂ ਜਨਾਬ, ਅਸੀਂ ਸਾਰੇ ਇਨਸ਼ਾਅੱਲਾ ਰਲ ਕੇ ਕੰਮ ਕਰਾਂਗੇ, ਕੋਈ ਮਸਲੇ ਵਾਲੀ ਗੱਲ ਹੀ ਨਹੀਂ ਹੈ। ਤੇ ਮਾਸ਼ਾਅੱਲਾ ਅਸੀਂ ਯੂਕੇ ਦਾ ਵੀਜ਼ਾ ਇੱਟਾਂ ਦਾ ਆ ਲੋਡਰ ਜਿਹੜਾ ਮਾਸ਼ਾਅੱਲਾ ਬਣਾਇਆ ਸ਼ਾਹਿਦ ਭਾਈ ਨੇ। ਤੇ ਇੱਟਾਂ ਤੇ ਵੀ ਅਸੀਂ ਜਿਹੜਾ ਹੈ ਨਾ ਇਹਨੂੰ ਲੈ ਕੇ ਜਿਹੜਾ ਚਾਹੀਦਾ ਇੱਟ ਵਗੈਰਾ ਵੀ ਸੁੱਟ ਲਈਦੀ, ਟਾਇਲ ਇੱਟ ਬਜਰੀ ਸੀਮੈਂਟ ਵਗੈਰਾ ਸਾਰਾ ਕੰਮ ਕਰੀਦਾ ਇਹਦੇ ਨਾਲ। ਤੇ ਅਲਹਮਦੁਲਿਲਾ ਸਾਰੇ ਮਾਮਲਾ ਠੀਕ ਹੈ। ਇਹ ਜੀ ਭੱਠਾ ਚੱਲ ਰਿਹਾ, ਦੇਖ ਰਹੇ ਜੋ ਬਿਲਕੁਲ ਵਾਈਟ ਧੂੰਆਂ ਨਿਕਲ ਰਿਹਾ ਜ਼ਿਗਜ਼ੈਗ ਟੈਕਨੋਲੋਜੀ ਦੀ ਵਜ੍ਹਾ ਤੋਂ। ਹੁਣ ਮੈਂ ਤੁਹਾਨੂੰ ਦਿਖਾਣਾ ਕਿ ਇੱਟ ਬਣਦੀ ਕਿਸ ਤਰੀਕੇ ਦੇ ਨਾਲ ਆ। ਇਹ ਚੈੱਕ ਕਰੋ ਜੀ ਕਿੰਨੀ ਜ਼ਿਆਦਾ ਮਿੱਟੀ ਜਿਹੜੀ ਹੈ ਨਾ ਜ਼ਖੀਰਾ ਕੀਤੀ ਹੋਈ ਇਹਨਾਂ ਲੋਕਾਂ ਨੇ। ਤੇ ਭੱਠੇ ਦੇ ਨਾਲ ਇੱਕ ਭੱਠੇ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਜਿਹੜਾ ਹੈ ਨਾ ਰੋਜ਼ਗਾਰ ਜੁੜਿਆ ਹੁੰਦਾ ਹੈ। ਇਹ ਚੈੱਕ ਕਰ ਰਹੇ ਜੋ ਬਾਰਿਸ਼ ਦੀ ਵਜ੍ਹਾ ਤੋਂ ਕਿੰਨੀ ਜ਼ਿਆਦਾ ਇੱਟ ਖ਼ਰਾਬ ਹੋ ਗਈ ਹੈ। ਹੁਣ ਤੁਹਾਨੂੰ ਦਿਖਾਉਂਦੇ ਜੀ ਇੱਟ ਕਿਸ ਤਰੀਕੇ ਨਾਲ ਬਣ ਰਹੀ ਹੈ। ਦੇਖ ਸਕਦੇ ਜੋ ਸਾਂਚਾ ਹੈ ਤੇ ਇਹਦੇ ਵਿੱਚ ਆ ਜਿਹੜੀ ਮਿੱਟੀ ਹੈ ਸਾਰੀ ਬਣੀ ਹੋਈ ਹੈ, ਇਹ ਭਾਈ ਹੁਣੀ ਡਾਲ ਰਹੇ ਆ। ਇਹ ਚੈੱਕ ਕਰ ਸਕਦੇ ਜੋ 4 ਇੱਟਾਂ ਦਾ 5 ਇੱਟਾਂ ਦਾ ਸਾਂਚਾ ਹੈ। ਇਸ ਤਰੀਕੇ ਦੇ ਨਾਲ ਜਿਹੜਾ ਨਾ ਉੱਪਰ ਰੇਤ ਵਗੈਰਾ ਲਗਾ ਕੇ ਥੱਲੇੜੀ ਸਾਈਡ ਤੇ ਵੀ ਰੇਤ ਲਗਾ ਕੇ, ਕਿਉਂਕਿ ਉਹਦੇ ਨਾਲ ਜਿਹੜੀ ਇੱਟ ਹੈ ਨਾ ਈਜ਼ੀਲੀ ਨਿਕਲ ਜਾਂਦੀ ਹੈ। ਇਸ ਤਰ੍ਹਾਂ ਇਹ ਫਰਮਾ ਬਣਿਆ ਹੋਇਆ ਜੀ, ਇਹ ਚੈੱਕ ਕਰ ਸਕਦੇ ਜੋ। ਇਹ ਇਸ ਤਰੀਕੇ ਨਾਲ ਇੱਟ ਲਗਾ ਕੇ ਉਸ ਤੋਂ ਬਾਅਦ ਇਹ ਦੇਖੋ ਜੀ ਖਾਲੀਆਂ ਬਣੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਪਾਣੀ ਆਉਂਦਾ ਹੈ। ਤੇ ਪਾਣੀ ਜਿੱਦਾਂ ਆਉਂਦਾ ਹੈ ਫਿਰ ਮਿੱਟੀ ਨੂੰ ਨਰਮ ਕਰਕੇ ਉਸ ਤੋਂ ਬਾਅਦ ਲਗਾਇਆ ਜਾਂਦਾ ਹੈ। ਤੁਸੀਂ ਦੇਖ ਸਕਦੇ ਜੋ ਮਿੱਟੀ ਦੇ ਕਿਹੜੇ ਵੱਡੇ ਢੇਰ ਲੱਗੇ ਹੋਏ ਆ। ਮਾਸ਼ਾਅੱਲਾ ਦਿਹਾੜੀ 'ਚ ਕਿੰਨੀਆਂ ਕਿੱਟਾਂ ਬਣਾ ਲੈਂਦੇ ਹੋ? ਇੱਕ ਬੰਦਾ ਬਣਾ ਲੈਂਦਾ ਤਕਰੀਬਨ 1000 1100 ਇੱਟ ਬਣਾ ਲੈਂਦਾ ਮਾਸ਼ਾਅੱਲਾ। ਸਹੀ।
ਤੇ ਉਸ ਤੋਂ ਇਲਾਵਾ ਫੀਟ ਦੀ ਕੀ ਪਰਸੈਂਟੇਜ ਹੁੰਦੀ ਹੈ ਭਾਈ? ਸਾਰਾ 80 ਰੁਪਏ ਰੇਟ ਹੈ 1000 ਰੇਟ ਦਾ ਜੀ? ਹਾਂਜੀ ਸਹੀ। ਆਹ ਹਿਸਾਬ ਲਾ ਲਵੇ ਹਾਂ ਤਕਰੀਬਨ ਉਹ ਬਣਦੀ 1 ਰੁਪਇਆ 2 ਪੈਸੇ। ਹਾਂਜੀ ਚਲੋ ਯਾਰ ਸ਼ੁਕਰ ਹੈ ਅਲਹਮਦੁਲਿਲਾ। ਇਹ ਸਾਰੀ ਇੱਟ ਜੀ ਇਸ ਤਰੀਕੇ ਨਾਲ ਹੁੰਦੀ, ਪੱਠਾ ਚੱਲ ਰਿਹਾ ਹੈ। ਇਹ ਸਾਰਾ ਜੀ ਪ੍ਰੋਸੀਜਰ ਸੀ ਤੇ ਇਸ ਤਰੀਕੇ ਦੇ ਨਾਲ ਇੱਟ ਬਣਦੀ ਹੈ, ਪੱਕਦੀ ਹੈ ਤੇ ਲਗਾਈ ਜਾਂਦੀ ਹੈ। ਆਪਣੇ ਭਰਾ ਲਈ ਸਾਨੂੰ ਦਿਓ ਇਜਾਜ਼ਤ, ਦੁਆਵਾਂ ਦੇ ਵਿੱਚ ਯਾਦ ਰੱਖਿਓ। ਅੱਲਾ ਹਾਫਿਜ਼।